ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਜਿਸ ਤਰ੍ਹਾਂ ਕਿ ਦੂਸਰੇ ਸੈਗਮੈਂਟ ਦੇ ਵਿੱਚ ਦੂਸਰਾ ਅਹਿਮ ਇਸ਼ੂ ਸੀ ਕਿ RSS ਕਸ਼ਮੀਰ ਨੂੰ ਭਾਰਤ ਵਿੱਚ ਤਬਦੀਲ ਨਹੀਂ ਕਰ ਸਕਦੀ, ਪਰ ਪੂਰੇ ਭਾਰਤ ਨੂੰ ਕਸ਼ਮੀਰ ਵਿੱਚ ਬਦਲ ਸਕਦੀ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਅੱਜ ਦਾ ਥਰਡ ਵਾਲਾ ਅਹਿਮ ਇਸ਼ੂ ਹੈ ਉਸ ਉੱਪਰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਔਰ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो मैं दूसरे सैगमेंट जिक्र किया है कि चंडीगढ़ दे विच मिलिटरी लिटरेचर फैसटीवल जिहड़ा अज ही खत्म होया है, 3-4 दिन शायद वो चलदा है और इन्हां दे काफ़ी टॉप नॉच लोग अड इशूज़ दे उत्ते पैनल डिस्कशनस आंदे ने। जिवें कश्मीर मुद्दे दी डिस्कशन दे उत्ते मिस्टर AS दुलट जिहड़ा इंटैलीजेंस ब्यूरो दा चीफ रहा है उन्हें भन्निया राम माधव ਨੂੰ बीजेपी ਵਾਲਿਆਂ ਨੂੰ ਉਹਨੇ ਕਿਹਾ ਉੱਥੇ ਸਾਇਲੈਂਟ ਡਿਸਓਬੀਡੀਐਂਸ ਹੈ ਔਰ ਤੁਸੀਂ ਡਿਸਟਰੋਏ ਕਰ ਦਿੱਤੀ ਹੈ ਕਸ਼ਮੀਰ ਦੀ ਰਿਲੇਸ਼ਨਸ਼ਿਪ। ਇਸੇ ਤਰ੍ਹਾਂ ਇੱਕ ਪੈਨਲ ਉਹਨਾਂ ਦਾ ਜਿਹੜਾ ਕਿ ਬਾਲਾਕੋਟ ਨੂੰ ਲੈ ਕੇ ਸੀ ਔਰ ਉਸ ਦਾ ਉਹਨਾਂ ਨੇ ਟਾਈਟਲ ਰੱਖਿਆ ਹੋਇਆ ਸੀ ਅੰਡਰਸਟੈਂਡਿੰਗ ਦਾ ਮੈਸੇਜ ਆਫ ਬਾਲਾਕੋਟ ਜੀ, ਬਾਲਾਕੋਟ ਸਟ੍ਰਾਈਕਸ ਨੂੰ ਲੈ ਕੇ। ਔਰ ਉਹਦੇ 'ਚ ਜਿਹੜਾ ਹੁਣ ਰਿਟਾਇਰ ਹੋ ਗਿਆ ਚੀਫ 에ਅਰ ਮਾਰਸ਼ਲ ਮਿਸਟਰ ਧਨੋਆ ਜਿਹੜਾ ਬਾਲਾਕੋਟ ਦਾ ਕ੍ਰੈਡਿਟ ਜਿਹਨੇ ਆਪਣੇ ਸਾਰੇ ਖਾਤੇ 'ਚ ਪਾਇਆ ਔਰ ਉਹ ਮੋਦੀ ਨੂੰ ਵੀ ਦਵਾਇਆ ਔਰ ਬੜਾ ਜਿਹੜਾ ਉਹਦਾ ਪਿਓ ਵੀ ਧਨੋਏ ਦਾ ਉਹ ਸੈਕਟਰੀ ਸੀ ਪੰਜਾਬ 'ਚ ਗਵਰਨਰ ਦਾ ਜਦੋਂ ਸਿੱਖ ਨਸਲਕੁਸ਼ੀ ਹੋਈ। ਸੁਰਿੰਦਰ ਸਿੰਘ ਧਨੋਆ ਉਹਦਾ ਨਾਂ ਸੀ, ਸੁਰੈਣ ਸਿੰਘ ਧਨੋਆ। ਉਹਨੇ ਵੀ ਕਾਫੀ ਸਿੱਖ ਨੌਜਵਾਨਾਂ ਦਾ ਨੁਕਸਾਨ ਕੀਤਾ। ਸੋ ਇਹ ਵੀ ਇੱਕ ਫੋਨੀ ਜਿਹਾ ਬੰਦਾ ਜਿਹਨੂੰ ਲੰਮਾ ਚੌੜਾ ਜਿਹੜਾ ਦਰਸ਼ਨੀ ਜਿਹਨੂੰ ਅਸੀਂ ਕਹਿੰਦੇ। ਸੋ ਹੁਣ ਉਹਦੇ ਨਾਲ ਪੈਨਲ 'ਚ ਸੀ ਇੱਕ ਅਮਰੀਕਾ ਦੀ ਕ੍ਰਿਸਟੀਨ ਫੇਅਰ ਹੈ, ਬੀਬੀ ਹੈ, ਪੋਲੀਟੀਕਲ ਸਾਇੰਟਿਸਟ ਹੈ ਔਰ ਜਾਰਜ ਟਾਊਨ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੀ ਹੈ। ਸੋ ਉਹਨੂੰ ਇਨਵਾਈਟ ਕੀਤਾ ਹੋਇਆ ਸੀ ਕਿਉਂਕਿ ਜਦੋਂ ਇਹ ਇਸ ਕਿਸਮ ਦਾ ਕਰਦੇ ਨੇ ਤਾਂ ਹਾਈ ਲੈਵਲ ਜਿਹੜਾ ਉਹ ਪੈਨਲਿਸਟ ਬੁਲਾਉਂਦੇ ਨੇ। ਇਹਦੇ 'ਚ ਭਾਵੇਂ ਉਹਨੇ ਬਾਲਾਕੋਟ ਨੂੰ ਜਸਟੀਫਾਈ ਕੀਤਾ ਇਹ ਕਹਿ ਕੇ ਕਿ ਜੀ ਇਹ ਜਿਹੜਾ ਹੈ ਉਹ ਪ੍ਰੀਐਂਪਟ ਤੇ ਇਹ ਉਹ ਜਿਹੜੀ ਅਮਰੀਕਨਾਂ ਦੀ ਹੁੰਦੀ, ਪਰ ਜਿਹੜੀ ਗੱਲ ਬੜੀ ਜਿਹਨੇ ਉੱਥੇ ਧਨੋਏ ਔਰ ਜਿਹੜੇ ਬਾਕੀ ਇਹਨਾਂ ਦੇ ਬੈਠੇ ਸੀ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ। ਉਹਨੇ ਕਿਹਾ ਜੀ ਇਹ ਜਿਹੜਾ ਕਲੇਮ ਸੀ ਇੰਡੀਆ ਦਾ ਕਿ ਉਹਨਾਂ ਨੇ ਪਾਕਿਸਤਾਨ ਦਾ ਇੱਕ ਜਿਹੜਾ F-16 ਸੁੱਟਿਆ ਇਹ ਝੂਠ ਹੈ। ਔਰ ਉਹਦੀ ਹੈਡਲਾਈਨ ਹੀ ਇਹ ਹੈ ਟ੍ਰਿਬਿਊਨ ਦੀ, US ਕਾਲਰ ਡਿਸਪਿਊਟਸ ਇੰਡੀਅਨ 에ਅਰਫੋਰਸ ਕਲੇਮ ਔਨ ਸ਼ੂਟਿੰਗ ਡਾਊਨ ਪਾਕਿਸਤਾਨ F-16। ਮੈਂ ਸਮਝਦਾ ਵੀ ਇਹ ਬੜਾ ਅਹਿਮ ਹੈ ਕਿਉਂਕਿ ਹਾਲਾਂ ਅਸੀਂ ਤਾਂ ਉਹਨੂੰ ਪਹਿਲਾਂ ਹੀ ਨਕਾਰ ਚੁੱਕੇ ਹਾਂ ਕਿਉਂਕਿ ਵੀ ਉਹ ਸਾਰੀ ਜਿਹੜੀ ਅਸਮਾਨ ਦੇ ਵਿੱਚ ਡੌਗ ਫਾਈਟ ਜਿਹਨੂੰ ਕਹਿੰਦੇ ਨੇ ਹੋਈ ਉਹਦੇ 'ਚ ਇਹਨਾਂ ਦਾ ਜਹਾਜ਼ ਵੀ ਮਿਗ ਡਿੱਗਿਆ, ਇਹਨਾਂ ਦਾ ਅਭਿਨੰਦਨ ਵੀ ਉਹਨਾਂ ਦੀ ਗ੍ਰਿਫਤ 'ਚ ਆਇਆ, ਉਹਨੂੰ ਉਹਨਾਂ ਨੇ ਗ੍ਰੇਸਫੁਲੀ ਛੱਡਿਆ ਵੀ। ਪਰ ਇਹਨਾਂ ਨੇ ਆਪਣੀ ਕਰਾਊਡ ਨੂੰ ਇਹ ਦੱਸਣ ਦੇ ਲਈ ਕਿ ਜੀ ਸਾਡੇ ਕਿੰਨੇ ਜਾਂਬਾਜ਼ ਔਰ ਕਿੰਨੇ ਬਹਾਦਰ ਇਹ ਕਹੀ ਗਏ ਜੀ ਅਸੀਂ F-16 ਸੁੱਟਿਆ। ਹੁਣ ਇਹ ਜਿਹੜੀ ਬੀਬੀ ਕ੍ਰਿਸਟੀਨ ਫੇਅਰ ਨੇ ਉੱਥੇ ਗੱਲ ਕਹੀ, she disputed the radar data and various videos of parachutes and debris used as evidence to back claims of F-16 being shot down. She said Pakistan aircraft did not have GE engines, whereas Indian experts had claimed that debris of GE engines had been recovered. ਇਹ ਇੱਕ ਬਹੁਤ ਵੱਡੀ ਜਿਹੜੀ ਹੈ ਹਾਲਾਂ ਅਮਰੀਕਾ ਦੇ ਹਵਾਲੇ ਨਾਲ ਵੀ ਆਇਆ ਸੀ ਕਿ ਅਮਰੀਕਨ ਡਿਪਾਰਟਮੈਂਟ ਨੇ ਕਿਹਾ ਜੀ ਜਿੰਨੇ F-16 ਅਸੀਂ ਉਹਨਾਂ ਨੂੰ ਦਿੱਤੇ ਨੇ ਉਹਨੇ ਅਸੀਂ ਕਾਊਂਟ ਕੀਤੇ। ਬਿਲਕੁਲ। ਪਰ ਫਿਰ ਵੀ ਉੱਥੇ ਜਿਹੜੇ ਝੂਠਾ ਮੀਡੀਆ ਜਾਂ ਝੂਠਾ, ਪਰ ਉੱਥੇ ਇੰਡੀਅਨ 에ਅਰਫੋਰਸ ਚੀਫ ਨੂੰ ਸਾਹਮਣੇ ਬਿਠਾ ਕੇ ਬੀਬੀ ਦਾ ਇਹ ਕਹਿਣਾ ਕਿ ਸ਼ੀ ਡਿਸਪਿਊਟਡ ਦਾ ਰਡਾਰ ਡੇਟਾ ਕਿ ਵੀ ਇਹ ਜਿਹੜਾ ਤੁਸੀਂ ਝੂਠਾ ਰਡਾਰ ਡੇਟਾ ਦਿੱਤਾ ਐਂਡ ਵੇਰੀਅਸ ਵੀਡੀਓਜ਼ ਆਫ ਪੈਰਾਸ਼ੂਟਸ ਜਿਹੜੀਆਂ ਪੈਰਾਸ਼ੂਟਸ ਦੀਆਂ ਵੀ ਵੀਡੀਓ ਦਿਖਾਤੀਆਂ ਐਂਡ ਡੈਬਰਿਸ ਯੂਜ਼ਡ ਐਜ਼ ਐਵੀਡੈਂਸ ਟੂ ਬੈਕ ਕਲੇਮਸ ਕਿ ਜਿਹੜਾ ਮਲਬਾ ਦਿਖਾਤਾ ਜੀ ਅਸੀਂ ਤਾਂ ਕਿਹਾ ਸੀ ਉਹ ਟਰੰਕ ਦਾ ਟੁਕੜਾ ਚੁੱਕ ਕੇ ਦੌੜ ਪਏ ਨੇ ਕਿ ਜੀ ਆਹ ਦੇਖੋ ਮਿਲਿਆ ਉਹਦਾ F-16 ਦਾ। ਉਹਨੇ ਕਿਹਾ ਬੀਇੰਗ ਸ਼ਾਟ, ਉਹਨੇ ਕਿਹਾ ਬੇਸਿਕਲੀ ਜਿਹੜਾ ਤੁਸੀਂ ਡੈਬਰਿਸ ਜੀ ਇੰਜਣ ਦਿਖਾਇਆ ਉਹ ਤਾਂ ਹੁੰਦਾ ਹੀ ਨਹੀਂ F-16 ਦੇ ਵਿੱਚ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਝੂਠ ਹੁੰਦੇ ਨੂੰ ਇਹ ਗੱਲ ਹੁੰਦਾ ਹੈ ਕਿ ਭਾਈ ਅਲਟੀਮੇਟਲੀ ਝੂਠ ਕਿਤੇ ਨਾ ਕਿਤੇ ਜਿਹੜਾ ਜਿੰਨਾ ਮਰਜ਼ੀ ਤੁਸੀਂ ਲੁਕੋ ਲਓ 100 ਪਰਦੇ ਫਾੜ ਕੇ ਬਾਹਰ ਆ ਜਾਂਦਾ ਹੈ। ਸੋ ਮੇਰਾ ਖਿਆਲ ਹੈ ਵੀ ਰਿਟਾਇਰਮੈਂਟ ਦੇ ਵਿੱਚ ਇਸ ਤੋਂ ਵੱਡਾ ਸਲੈਪ ਜਿਹੜਾ ਇਹਨੇ ਉਹਨੂੰ ਨਹੀਂ ਵੱਜਿਆ ਹੋਏਗਾ ਪਹਿਲਾਂ ਕਿ ਭਾਈ ਉਹਨੂੰ ਸਾਹਮਣੇ ਬਿਠਾ ਕੇ ਉਹਨਾਂ ਦੀ ਐਕਸਪਰਟ ਉਹਨਾਂ ਦੇ ਹੀ ਮਿਲਟਰੀ ਲਿਟਰੇਚਰ ਫੰਕਸ਼ਨ 'ਚ ਕਹਿ ਰਹੀ ਹੈ ਕਿ ਆਹ ਤੁਹਾਡਾ ਸਾਰਾ ਤੁਸੀਂ ਪੈਰਾਸ਼ੂਟਸ ਦੀਆਂ ਵੀਡੀਓਜ਼ ਬਣਾਈਆਂ, ਡੈਬਰਿਸ ਬਣਾਇਆ, ਇੰਜਣ
ਵੀ ਸਭ ਝੂਠ ਹੈ, ਇਹ ਤੁਸੀਂ ਕੁਝ ਨਹੀਂ ਕੀਤਾ ਹੈ। ਸੋ ਜੀ ਮੈਂ ਡਾਕਟਰ ਸਾਹਿਬ। ਵਕਤ ਦੀ ਨਜ਼ਾਕਤ ਦੇਖਦੇ ਹਾਂ ਤੁਹਾਡੇ ਪਹਿਲੇ ਵਾਲੇ ਸੈਗਮੈਂਟ ਤੇ ਕਰਦੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮਨਜੀਤ ਸਿੰਘ ਮਠਾਰੂ ਜੀ ਸਾਨੂੰ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਜ਼ਿੰਦਾਬਾਦ, ਏ ਪਾਵਰਫੁਲ ਟਰੂਥ ਬੇਸ ਟੂ ਦਾ ਹਿਊਮੈਨਿਟੀ। ਐਂਡ ਬਹੁਤ ਰਾਜਵਿੰਦਰ ਸ਼ੁਕਰੀਆ ਸਿੰਘ ਜੀ ਮਠਾਰੂ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ, ਆਵਰ ਬਲੀਵ ਦੈਟ ਵਟ ਐਵਰ ਹੈਪਨ is for the best. I believe good is going to come out of whatever India is doing right now. So ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਲਟੀਮੇਟਲੀ ਇਸ ਸਾਰੇ ਚੋਂ ਹੀ ਇਹਨਾਂ ਦੀ ਜਿਹੜੀ ਉਹ ਹੈਜੇਮਨੀ ਹੈ, ਗਲਬਾ ਹੈ, ਉਹ ਟੁੱਟੇਗਾ ਔਰ ਦੇਸ਼ ਆਜ਼ਾਦ होंगे। जी नवाज चौधरी साहब लिखते हैं, अस्सलाम वालेकुम डॉक्टर साहब, आपको वालेकुम सलाम और आपकी टीम को सलाम और आदाब। डॉक्टर साहब, आपकी प्रेडिक्शन सच साबित हो रही है। अब तो बरखा दत्त भी चीखने उठी है कि मोहम्मद अली जना की रूह आज सरशार और खुश हो रही होगी। मोदी ने तो नेशन थ्योरी सच कर दिखाई है। सो मलसी ਦੇਖੋ ਇਹ ਵੀ ਕਾਇਦੇ ਆਜ਼ਮ ਨੂੰ ਪੁੱਟ ਡਾਊਨ ਕਰਨ ਦੀ ਗੱਲ ਹੈ, ਕਿਉਂਕਿ ਇਹ ਗੱਲ ਉਹਨਾਂ ਨੇ ਤਾਂ ਇਹਨਾਂ ਦੇ ਅੰਦਰ ਜਿਹੜੀ ਨਫ਼ਰਤ ਸੀ ਮੁਸਲਮਾਨਾਂ ਲਈ ਔਰ ਹਿੰਦੂਤਵਾ ਔਰ ਗਾਂਧੀ ਦੇ ਵੀ ਰਾਮ ਰਾਜ ਦੇ ਥੱਲੇ ਲੁਕਿਆ ਹੋਇਆ ਸੀ, ਉਹਨਾਂ ਨੇ ਤਾਂ ਫੋਰਸ ਹੀ ਕੀਤਾ जी ਅਦਰਵਾਈਜ਼ ਉਹਨਾਂ ਤੋਂ ਸੈਕੂਲਰ ਇਮਾਨਦਾਰ ਇੰਟੈਗ੍ਰੇਸ਼ਨ ਦੇ ਵਿੱਚ ਜਾਂ ਇੱਕ ਮੁਲਕ ਦੀ ਉਸ ਸਾਰੀ ਜੋ ਕਾਂਗਰਸ ਦੇ ਟਾਵਰਿੰਗ ਲੀਡਰਾਂ ਚੋਂ ਸੀ, ਪਰ ਜਦੋਂ ਉਹਨਾਂ ਨੇ ਇਹਨਾਂ ਨੂੰ ਨੇੜਿਓਂ ਦੇਖਿਆ ਉਹਨਾਂ ਨੇ ਕਿਹਾ ਇਹਨਾਂ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਔਰ ਮੈਂ ਸਮਝਦਾ ਹਾਂ ਵੀ ਇਹਨਾਂ ਦਾ ਉਹ ਸਾਹਮਣੇ ਹੋ ਇਹ ਜਿਹੜੀ ਡਿਫੀਟ ਹੈ ਉਸ ਥਾਟ ਦੀ, ਜਿਹੜੀ ਮੌਲਾਨਾ ਅਬੁਲ ਕਲਮ ਆਜ਼ਾਦ ਜਾਂ ਉਸ ਕਲਾਸ ਦੇ ਡਾਕਟਰ ਸੈਫੂਦੀਨ ਕਿਚਲੂ ਜਾਂ ਦੂਜੇ ਜਿਹੜੇ ਕਹਿੰਦੇ ਸੀ ਸਾਡਾ ਵਤਨ ਹੈ ਔਰ ਸਾਡਾ, ਉਹਨਾਂ ਦੀ ਡਿਫੀਟ ਹੋਈ ਹੈ ਕਿ ਅਲਟੀਮੇਟਲੀ ਹਿੰਦੂ ਹਿੰਦੂ ਹੀ ਹੈ ਔਰ ਉਹਨਾਂ ਦੀ ਆਈਡੀਓਲੋਜੀ ਉਹੀ ਹੈ ਜੋ ਗੋਲਵਲਕਰ ਔਰ ਦੂਸਰਿਆਂ ਦੀ ਸੀ ਜਿਹਨੂੰ ਅੱਜ इम्प्लीमेंट कर रहे हैं। मालसी रॉयपर्स लिखते हैं, ग्रेट जॉब डॉक्टर साहब, सच्चाई की शमा आपने जलाई, लोग मिलते गए, काफिला बनता गया, आपकी सच्चाई सुनकर दिल बागो बाग हो जाता है। कैरी ऑन। बहुत शुक्रिया भाईजान। जसविंदर सिंह जी फतेह बुलाते हैं, मनिंदर सिंह जी भी फतेह बुलाते हैं, सुखविंदर सिंह जी भी सत श्री अकाल कहते हैं और खालसा जिंदाबाद कहते हैं। मलक नवाज जी कहते हैं, डॉक्टर साहब एंड सिस्टर जी सत श्री अकाल, अस्सलाम वालेकुम। एंड डॉक्टर साहब, क्या आने वाले दिनों में मुस्लिम के बाद दूसरी जात के लोग भी इंडिया में रह सकेंगे? नहीं जी नहीं, उन्होंने ये तो एक शुरुआत की है, वो तो इस बहाने जिन्हों मर्जी कह देंगे कि भी तू नहीं है, तेरा हक नहीं, तू प्रूव ही नहीं कर सके। जी सरबजीत सिंह जी लिखते हैं, वाहिगुरू जी। प्रिंस सैयद लिखते हैं, माशाअल्लाह वेल सेइंग डॉक्टर साहब। एंड सतपाल सिंह जी लिखते हैं कि 100% सच्चाई। मलिक नवाज जी लिखते हैं, डॉक्टर साहब NRC में पंजाब के लोग भी आएंगे। एंड हाँ नहीं, हाल की घड़ी तो पंजाब, बंगाल, केरला, मध्य प्रदेश, राजस्थान इन्होंने स्टेटा ने कहा कि भी असी इनू लागू नहीं करना जी। और ये कन्फ्रंटेशन तो होएगी क्योंकि फैडरल लॉ है अल्टीमेटली, पर मैनू लगता है भी ये काफ़ी पोलराइजेशन उस तो पहला ही हो जाएगी और ये लागू नहीं हो पाएगा। जी कुलदीप सिंह जी फतेह बुलाने ने, साहिब सनानी सरदार जी तो लिखते हैं। एंड फिर अमरजीत सिंह जी लिखते हैं फतेह। एंड सैफ सैनी लिखते हैं, सरदार वेल डन, वेलकम टू पाकिस्तान। एंड परमजीत खालसा लिखते हैं, वाहिगुरू जी। बाल सिंह जी लिखते हैं फतेह जी। डॉक्टर साहब हाँ जी, मैं यूट्यूब के उत्ते बलविंदर सिंह सत श्री अकाल एंड सिस्टर जी रिशू सत श्री अकाल जी। सत श्री अकाल बाबा जी, बहुत शुक्रिया पोता जी। और तुहानू भी उन्होंने सिस्टर नीलम कौर करके फतेह सत श्री अकाल बुलाई है। ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਮਿਹਰ ਹੈ, ਜੋ ਕੁਝ ਹੋ ਰਿਹਾ ਕੌਮ ਦੇ ਹੱਕ ਵਿੱਚ ਹੋ ਰਿਹਾ, ਕੁਝ ਸਿੱਖ ਸਮਝ ਰਹੇ ਨੇ। ਬਿਲਕੁਲ ਤੁਸੀਂ ਠੀਕ ਕਿਹਾ, ਅਲਟੀਮੇਟਲੀ ਇਹ ਆਪਣੀ ਕਬਰ ਆਪ ਹੀ ਖੋਦ ਰਹੇ ਨੇ। ਹੁਣ ਤਾਂ ਇਹਨਾਂ ਨੇ ਆਪ ਹੀ ਡਿੱਗ ਪੈਣਾ, ਇਹਨਾਂ ਤੇ ਕਫਨ ਦੀ ਵੀ ਲੋੜ ਨਹੀਂ ਪੈਣੀ। ਔਰ ਰੈਡ ਐਪਲ ਤੋਂ ਲਿਖਦੇ ਨੇ, ਲਵ ਯੂ ਡਾਕਟਰ ਸਾਹਿਬ, ਆਫਟਰ ਵੀਕਐਂਡ ਵੇਟ ਫॉर योर प्रोग्राम, वेलकम बैक। बहुत शुक्रिया। उस्मान ज़रार, लव पाकिस्तान, यू आर गुड। ਮਨਿੰਦਰ ਸਿੰਘ ਬੁੱਟਰ ਨੇ ਕੁਛ ਹੋਰ ਆਪਣੇ ਮਾਤਾ ਜੀ ਦੇ ਹਵਾਲੇ ਨਾਲ ਲਿਖਿਆ ਜਿਹੜਾ ਸ਼ਾਇਦ ਫਿਕਰਾ ਵਿੱਚੋਂ ਕੱਟਿਆ ਗਿਆ। ਤੇ ਉਸਮਾਨ ਜ਼ਰਾਰ, ਫਿਰ ਮਨਿੰਦਰ ਸਿੰਘ ਬੁੱਟਰ ਬੁਰਾ ਹਾਲ ਹੋਣਾ ਹੈ ਕਰਕੇ ਉਹਨਾਂ ਨੇ ਕਿਹਾ, ਉਹਨਾਂ ਦੇ ਮਾਤਾ ਜੀ ਕਹਿੰਦੇ ਨੇ जी। इदरीस भट्ट, बाबा जी सिखों का लीडर कौन, बड़ी बादल या सिद्धू?
ਇਹਨਾਂ 'ਚੋਂ ਕੋਈ ਵੀ ਨਹੀਂ। ਅਲੀ ਇਜ਼ਾਜ਼ ਕਹਿੰਦੇ ਨੇ ਡਾਕਟਰ ਸਾਹਿਬ ਸਲਾਮ ਅਰਜ਼ ਹੈ, ਡਾਕਟਰ ਸਾਹਿਬ ਤੁਹਾਡਾ ਠੇਕੇਦਾਰ ਬੜੇ ਕੰਮ ਕਰਦਾ ਪਿਆ ਹੈ, ਪਰ ਤੁਹਾਡਾ ਕੰਮ ਸ਼ੁਰੂ ਹੋਇਆ ਨਜ਼ਰ ਨਹੀਂ ਆਉਂਦਾ। ਤੁਹਾਡੇ ਕੀ ਖਿਆਲੇ, ਤੁਹਾਡਾ ਕੰਮ ਕਦੋਂ ਤੱਕ ਸ਼ੁਰੂ ਕਰੋਗੇ? ਉਹ ਇਹ ਨਾ ਵੀ ਅਸੀਂ ਨਹੀਂ ਬਣਾਉਣਾ, ਠੇਕੇ ਤੇ ਦੇ ਦਿੱਤਾ ਹੈ। ਬਹੁਤ ਸ਼ੁਕਰੀਆ ਅਲੀ ਇਜ਼ਾਜ਼ ਜੀ, ਸਾਡਾ ਕੰਮ ਵੀ ਨਾਲ ਨਾਲ ਚੱਲ ਰਿਹਾ, ਫਿਕਰ ਨਾ ਕਰੋ, ਅਸੀਂ ਨਾਲ ਹੀ ਹੈ। और फिर जगमीत सिंह लिखते हैं गेट रेडी फॉर रेफरेंडम 2020 आई एम आस्किंग ऑल माई फ्रेंड्स टू गेट रजिस्टर्ड फॉर द रेफरेंडम। बिल्कुल असी भी यही जोरदार अपील करते हैं कि भाई रजिस्ट्रेशन चल रही है, अपने आप ਨੂੰ रजिस्टर करो। जी नियाजी कहते हैं गुड इवनिंग डॉक्टर साहब एंड मैडम नीलम, आई हैव बीन हाईली एंटिसिपेटिंग योर शो टुडे। Your analysis and news is very accurate and unbiased. I don't have to even watch the news bulletin. बहुत बहुत शुक्रिया जी नियाजी जी। So nice. ਤੁਹਾਡੇ ਲਫ਼ਜ਼ ਜਿਹੜੇ ਨੇ ਸਾਡਾ एड्रेनलिन लेवल अप कर देंगे ने और हेल्थी हो जाएगा। Another cliche लिखते हैं how I wish during these sleepless hours that I belong to a different nation or better still to none at all। बिल्कुल ठीक। और जी नियाजी जी ने फिर क्या योर न्यूज़ एंड ओपिनियन इज़ बेस्ट। सुरिंदर सिंह जी वाहगुरू जी मेहर करन। तारिक अहमद जी ने एक सवाल पूछा है कि भी कोई बटालियन सिख आर्मड फोर्सिस ने क्यों रिबेलियन नहीं किया जून 84 च जदों कि सिखां दे होली प्लेसिस अटैक होए। सो कहते हैं कि भी मैनू ये ना कहना कि जी मैनी प्रोटेस्टेड। देखो तारिक अहमद जी आलमोस्ट 8-10 थावां तो ਜਿਹੜਾ ਉਹ ਫੌਜੀਆਂ ਨੇ ਬਗਾਵਤ ਕੀਤੀ, ਨੰਬਰ 8000 ਦੇ ਨੇੜੇ ਤੇੜੇ ਹੈ, ਪਰ ਅਨਫੋਰਚੂਨੇਟਲੀ ਕੋਈ ਵੀ ਆਫਿਸਰ ਲੈਵਲ ਤੇ ਮੇਜਰ ਕਰਨਲ ਬ੍ਰਿਗੇਡੀਅਰ ਕੋਈ ਲੀਡਰ ਨਹੀਂ ਸੀ ਜਿਹੜੇ ਨਿਕਲੇ ਵੀ ਉਹਨਾਂ 'ਚ ਜਾਂ ਅਜਾਈ ਮਾਰੇ ਗਏ ਜਾਂ ਫੜੇ ਗਏ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਹਿਲੀ ਵਾਰ ਸੀ ਕਿ ਪੋਸਟ 47 ਪੀਰੀਅਡ 'ਚ ਜਿਹੜਾ ਇਹ ਇਸ ਕਿਸਮ ਦੀ ਆਰਮੀ ਰਿਬੈਲੀਅਨ ਹੋਇਆ ਔਰ 3 ਬਟਾਲੀਅਨਸ ਉਹਨਾਂ ਨੇ ਸਿੱਖਾਂ ਦੀਆਂ ਖਤਮ ਕਰ ਦਿੱਤੀਆਂ। 2 ਜਿਹੜੀਆਂ ਨੇ ਉਹਨਾਂ ਦੇ ਜਵਾਨ ਦੂਸਰੇ ਹੋਰ 'ਚ ਖਿਡਾ ਦਿੱਤੇ। ਇਹ ਈਵਨ ਇਹਨਾਂ ਦੀ ਜਿਹੜੀ ਡੀਕਲਾਸੀਫਾਈ ਰਿਪੋਰਟ ਹੈ ਅਮਰੀਕਨ ਸਟੇਟ ਡਿਪਾਰਟਮੈਂਟ ਦੀ, ਮੈਂ ਉਸ ਦੇ ਹਵਾਲੇ ਨਾਲ ਤੁਹਾਨੂੰ ਕਹਿ ਰਿਹਾ। और राहल अली पाकिस्तान सिखों का गुरुद्वारा खोल रहा है, इंडिया उल्ट काम कर रहा है। बिल्कुल तुसी ठीक फरमाया, ये लगे ने। हाँ हाँ, और ਅੱਗੇ ਵੀ ਬਹੁਤ ਸਾਰੇ ਨੇ ਪਰ ਮੇਰਾ ਖਿਆਲ ਹੈ ਕਿ ਵੀ ਹੁਣ ਅਸੀਂ ਹਾਂਜੀ ਤੇ ਬ੍ਰੇਕ ਲੈਣੇ ਆ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।